दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਸਿਲਸਿਲਾ ਸ਼ੁਰੂ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਨੂੰ ਪੜ੍ਹਨ ਦਾ। ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਰੀਕ ਸਿੰਘ ਜੀ ਦੀ ਬਹਿਰੀਨ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਦੀ ਦੀ ਸਰਕਾਰ ਨੇ ਰਾਜ ਭਾਗ ਸੰਭਾਲਦੇ ਹੀ ਆਪਣੀਆਂ ਨੀਤੀਆਂ ਜਗਜਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਉਹਨਾਂ ਨੇ ਪਹਿਲੀ ਨੀਤੀ ਇਹ ਦੱਸੀ ਕਿ ਸਾਰੇ ਹੀ ਦਰਿਆਵਾਂ ਨੂੰ ਆਪਸ ਵਿੱਚ ਲਿੰਕ ਕਰ ਦਿੱਤਾ ਜਾਵੇ। ਨਾਰਥ ਤੇ ਸਾਊਥ ਤੇ ਗਰੁੱਪਾਂ ਵਿੱਚ ਇਹ ਲਿੰਕ ਕੀਤੇ ਜਾਣਗੇ। ਵਿਚਾਰਨਯੋਗ ਗੱਲ ਇਹ ਹੈ ਕਿ ਇਹ ਕੰਮ ਤਾਂ ਵਾਜਪਾਈ ਸਰਕਾਰ ਵੀ ਕਰਨਾ ਚਾਹੁੰਦੀ ਸੀ, ਪਰ ਉਸ ਵੇਲੇ ਇਸ ਦਾ ਵਿਰੋਧ ਹੋਣ ਕਰਕੇ ਇਹ ਕੰਮ ਸਿਰੇ ਨਹੀਂ ਚੜਿਆ। ਹੁਣ ਇਹ ਕਾਨੂੰਨ ਪਾਸ ਕਰਨ ਲਈ ਮੋਦੀ ਨੇ ਤਿਆਰੀ ਕਰ ਲਈ ਹੈ। ਜੇ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨ ਪਹਿਲਾਂ ਹੀ ਪਾਣੀ ਦੂਜੀਆਂ ਸਟੇਟਸ ਨੂੰ ਦੇਣ ਕਰਕੇ ਮੁਸ਼ਕਲ ਵਿੱਚ ਹਨ। ਜੇ ਹੁਣ ਇਹ ਕਾਨੂੰਨ ਪਾਸ ਹੁੰਦਾ ਹੈ ਤਾਂ ਕਿਸਾਨ ਵਿਚਾਰੇ ਹੋਰ ਤੰਗ ਹੋ ਜਾਣਗੇ। ਦੂਜੇ ਪਾਸੇ ਵਕਤੀ ਤੌਰ ਤੇ ਬਾਦਲ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ, ਪਰ ਬਾਦਲ ਤਾਂ ਹੁਣ ਮੋਦੀ ਦੇ ਵੱਡੇ ਭਗਤ ਨੇ, ਸੋ ਇਹ ਇੱਕ ਕੁਰਕੀ ਨਾਲ ਹੀ ਚੁੱਪ ਕਰ ਜਾਣਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਹੜੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਨਿਤਰੇਗੀ ਤੇ ਆਮ ਆਦਮੀ ਪਾਰਟੀ ਦਾ ਕੀ ਰੋਲ ਹੋਵੇਗਾ। ਇਹ ਵੀ ਵੇਖਣਯੋਗ ਹੋਵੇਗਾ, ਕਿਉਂਕਿ ਇਹ ਉਹਨਾਂ ਦੀ ਪੰਜਾਬ ਦੇ ਲਈ ਨੀਤੀ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਆਵੇਗਾ ਕਿ ਉਹਨਾਂ ਦੇ ਦਿਲ ਵਿੱਚ ਕੀ ਹੈ। ਬਿਜਲੀ ਦੇ ਕੱਟ ਅਤੇ ਲੇਬਰ ਦਾ ਇਸ ਵਾਰ ਪੰਜਾਬ ਵਿੱਚ ਬਹੁਤ ਘੱਟ ਆਉਣਾ ਵੀ ਇੱਕ ਵੱਡਾ ਕਾਰਨ ਹੈ, ਜਿਸ ਕਰਕੇ ਪੰਜਾਬ ਦੇ ਕਿਸਾਨ ਅਜੇ ਖੁਦਕੁਸ਼ੀ ਦਾ ਰਸਤਾ ਰਹਿ ਜਾਵੇਗਾ ਜਾਂ ਫਿਰ ਕੇਂਦਰ ਖਿਲਾਫ ਖੁੱਲੇ ਸੰਘਰਸ਼ ਦਾ ਐਲਾਨ ਕਰਨਾ ਪਵੇਗਾ। ਇੱਥੇ ਆ ਕੇ ਸਿਰ ਚੁੱਕਦਾ ਹੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੀ ਸੋਚ ਨੂੰ ਕਿ ਇਹ ਸਭ ਜੋ ਹਾਲਾਤ ਹੁਣ ਬਣੇ ਹਨ, ਇਹਨਾਂ ਦਾ ਅੰਦਾਜ਼ਾ ਉਹਨਾਂ ਪਹਿਲਾਂ ਹੀ ਲਾ ਲਿਆ ਸੀ ਤੇ ਜੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਉਸ ਵਕਤ ਮਨਵਾ ਲਿਆ ਜਾਂਦਾ ਤਾਂ ਅੱਜ ਇਹ ਹਾਲਾਤ ਨਹੀਂ ਸੀ ਹੋਣੇ। ਇਸ ਬਾਰੇ ਆਪਣੇ ਵਿਚਾਰ ਦਿਓ ਜੀ ਡਾਕਟਰ ਸਾਹਿਬ। ਵੀਰ ਅਮਰੀਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਜੀ। ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਜਿਹੜਾ ਪਾਣੀ ਦੀ ਸਿਚੁਏਸ਼ਨ, ਪੰਜਾਬ ਦੇ ਕਿਸਾਨੀ ਦਾ ਹਾਲ ਤੇ ਆਉਣ ਵਾਲੇ ਸਮੇਂ 'ਚ ਜਦੋਂ ਕਿ ਮੋਦੀ ਸਰਕਾਰ ਨੇ ਹੁਣ ਇੰਟਰਲਿੰਕਿੰਗ ਆਫ ਰਿਵਰਸ, ਦਰਿਆਵਾਂ ਨੂੰ ਆਪਸ ਜੋੜਨਾ, ਨਾਰਥ ਟੂ ਸਾਊਥ ਦਾ ਏਜੰਡਾ ਦਿੱਤਾ ਜੀ। ਤੇ ਜਦੋਂ ਇਹ ਲਾਗੂ ਹੁੰਦੇ, ਬੇਸ਼ੱਕ ਦਿੱਤਾ ਤੇ ਵਾਜਪਾਈ ਨੇ ਵੀ ਸੀ ਜਿਵੇਂ ਉਹਨਾਂ ਨੇ ਕਿਹਾ, ਬਟ ਇਹ ਹੁਣ ਡਿਟਰਮਿੰਡ ਹੈ ਇਸ ਤੇ ਕਾਨੂੰਨ ਬਣਾਉਣ ਲਈ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਬਾਦਲ ਤਾਂ ਇੱਕ ਘੁਰਕੀ ਦੀ ਮਾਰ ਹੈ। ਵੈਸੇ ਘੁਰਕੀ ਦੀ ਵੀ ਲੋੜ ਨਹੀਂ, ਉਵੇਂ ਜਿਹੜਾ ਉਹਦੇ ਵੱਲ ਦੇਖ ਹੀ ਲੈਣ ਤੇ ਉਹ ਚੁੱਪ ਕਰ ਜਾਂਦਾ ਹੈ। ਉਹਨੂੰ ਪਤਾ ਹੁੰਦਾ ਕਿ ਵੀ ਉਹਦੇ ਹਿੱਤ ਕਿੱਥੇ ਲਾਈ ਕਰਦੇ ਨੇ, ਟੱਬਰ ਦੇ ਹਿੱਤ, ਪੰਜਾਬ ਜਾਂ ਸਿੱਖਾਂ ਦੇ ਹਿੱਤ ਨਹੀਂ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਨੂੰ ਪੰਜਾਬ 'ਚ ਐਤਕੀ 4 ਸੀਟਾਂ ਮਿਲੀਆਂ ਨੇ ਔਰ ਉਹਨਾਂ ਦੇ ਚਾਰੋਂ ਹੀ MP ਜਿਹੜੇ ਨੇ ਪੜ੍ਹੇ ਲਿਖੇ ਵੀ ਨੇ, ਔਰ ਖ਼ਾਸ ਤੌਰ ਤੇ ਭਗਵੰਤ ਮਾਨ ਪਾਰਲੀਮੈਂਟ ਦੇ ਜਿਹੜੇ ਪਿਛਲੇ 2 ਹਫ਼ਤੇ ਦੀ ਕਾਰਗੁਜ਼ਾਰੀ ਆ ਉਹਦੇ 'ਚ ਕਾਫੀ ਵੋਕਲ ਵੀ ਰਿਹਾ। ਭਗਤ ਸਿੰਘ ਸਟਾਈਲ ਪੱਗ ਬੰਨ੍ਹ ਕੇ ਪਾਰਲੀਮੈਂਟ ਦੇ ਵਿੱਚ ਬੈਠਾ ਜੀ। ਪਰ ਹੁਣ ਦੇਖਣਾ ਇਹ ਹੈ ਵੀ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਏਗੀ ਔਰ ਖ਼ਾਸ ਤੌਰ ਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦੇ ਹੱਕ ਦੀ ਗੱਲ, ਉਦੋਂ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਏਗਾ, ਕਿਉਂਕਿ ਉਹਨਾਂ ਨੇ ਵੀ ਐਜ਼ ਏ ਨੈਸ਼ਨਲ ਪਾਰਟੀ ਆਪਣੀ ਪਛਾਣ ਬਣਾਉਣੀ ਹੈ। ਇਸ ਵਾਰ ਬੇਸ਼ੱਕ ਕਿਤੋਂ ਵੀ ਕੋਈ ਸੀਟ ਲੈ ਨਹੀਂ ਸਕੇ, ਸੋ ਹਰਿਆਣਾ ਜਾਂ ਰਾਜਸਥਾਨ ਜਾਂ ਈਵਨ ਚੰਡੀਗੜ੍ਹ ਤੇ ਦਿੱਲੀ ਜਿਹੜਾ ਕਿ ਮੁਫਤੋਂ ਮੁਫਤ ਪਾਣੀ ਪੰਜਾਬ ਦਾ ਲੈਂਦੇ ਨੇ ਜੀ, ਉਹਨਾਂ ਦੇ ਉੱਤੇ ਜਿਹੜਾ ਹੈ ਉਹ ਚੈਲੰਜ ਹੋਏਗਾ। ਸੋ ਉਦੋਂ ਉਹ ਕੀ ਸਟੈਂਡ ਲੈਂਦੇ ਨੇ ਇਹ ਤੋਂ ਪਤਾ ਲੱਗ ਜਾਏਗਾ ਵੀ ਇਹ ਵੀ ਕਿੰਨੇ ਕੁ ਪਾਣੀ 'ਚ ਨੇ। ਔਰ ਉਹਦੇ 'ਚ ਜੋ ਅੱਜ ਪੰਜਾਬ ਦੇ ਵਿੱਚ ਹਾਲਤ ਹੈ, ਇਸ ਵਾਰ ਬਿਜਲੀ ਦੇ ਕਾਫੀ ਕੱਟ ਨੇ ਔਰ ਲੇਬਰ ਕਾਫੀ ਘੱਟ ਹੋਣੀ ਸ਼ੁਰੂ ਹੋਈ ਹੈ ਜੀ। ਬਿਹਾਰ ਔਰ UP 'ਚੋਂ ਦਾ ਸ਼ਾਇਦ ਇੱਕ ਕਾਰਨ ਜਿਹੜੀ ਇਹਨਾਂ ਦੀ ਨਰੇਗਾ ਸਕੀਮ ਹੈ, ਜਿਹਦੇ ਥੱਲੇ ਲਗਭਗ 365 ਦਿਨਾਂ 'ਚ ਸ਼ਾਇਦ 1/3 ਦਿਨ ਜਿਹੜੇ ਨੇ ਸਾਲ ਦੇ 1/3 ਉਹ ਕੰਪਲਸਰੀ ਇੰਪਲੋਇਮੈਂਟ ਉਹ ਦਿੰਦੇ ਨੇ। ਉਹ ਬਿਹਾਰ UP ਦੇ ਵਿੱਚ ਭਾਵੇਂ ਬਿਹਾਰ 'ਚ ਹਾਰਿਆ ਨਿਤੀਸ਼ ਕੁਮਾਰ ਬੁਰੀ ਤਰ੍ਹਾਂ, ਪਰ ਇੱਕ ਕ੍ਰੈਡਿਟ ਉਹਨੂੰ ਜਾਂਦਾ ਹੈ ਕਿ ਉਹਨੇ ਕਾਫੀ ਲੋਕਾਂ ਲਈ ਲੋਕਲ, ਭਾਵੇਂ ਉਹ ਕੋਈ ਸੜਕਾਂ ਬਣਾਉਣ ਦੇ ਨਾਂ ਥੱਲੇ, ਪੁਲਾਂ ਦੇ ਨਾਂ ਥੱਲੇ ਜਿਹੜੀ ਸੈਂਟਰ ਗਵਰਨਮੈਂਟ ਦੀ ਨਰੇਗਾ ਥੱਲੇ ਮਨੀ ਸੀ ਉਹ ਡਿਸਟਰੀਬਿਊਟ ਕਾਫੀ ਕੀਤੀ ਹੈ। ਸੋ ਉੱਥੇ ਜਿਹਨਾਂ ਲੋਕਾਂ ਦੇ ਆਪਣੇ ਮਾੜੇ ਮੋਟੇ ਘਰ-ਬਾਰ ਨੇ ਔਰ ਇਸ ਤਰ੍ਹਾਂ ਉਹਨਾਂ ਨੂੰ ਤਨਖਾਹ ਵੀ ਮਿਲਦੀ ਹੈ, ਮਾੜਾ ਮੋਟਾ ਕੋਈ ਹੋਰ ਵੀ ਕੰਮ ਕਰ ਲੈਂਦੇ ਨੇ, ਸੋ ਉਹਨਾਂ ਦਾ ਪੰਜਾਬ ਵੱਲ ਰੁਝਾਨ ਘਟਿਆ। ਹਾਲਾਂਕਿ ਇੱਕ ਗੱਲ ਤਾਂ ਠੀਕ ਹੈ, ਲੌਂਗ ਟਰਮ ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਦੇ ਹਿੱਤ 'ਚ ਵੀ ਹੈ ਕਿ ਪੰਜਾਬ ਲੇਬਰ ਦੀ ਥਾਂ ਤੇ ਮੋਰ ਜਿਹੜੀ ਹੈ ਮਕੈਨੀਕਲ ਜਿਹੜੇ ਆ ਉਹ ਢੰਗ ਤਰੀਕਿਆਂ ਵੱਲ ਆਏਗਾ। ਪਰ ਵਕਤੀ ਤੌਰ ਤੇ ਕਿਉਂਕਿ ਪੰਜਾਬ ਸਰਕਾਰ ਨੇ ਕਦੇ ਵੀ ਕੋਈ ਇਸ ਕਿਸਮ ਦਾ ਫਾਲ ਬੈਕ ਲਾਈਨ ਤਾਂ ਬਣਾਈ ਨਹੀਂ ਹੋਈ, ਨਤੀਜੇ ਦੇ ਤੌਰ ਤੇ ਇਸ ਵੇਲੇ ਲੇਬਰ ਦੀ ਕਿੱਲਤ ਹੈ, ਬਿਜਲੀ ਨਹੀਂ ਹੈ। ਮਕੈਨੀਕਲ ਕੋਈ ਵੀ ਡਿਵਾਈਸ ਬਿਜਲੀ ਨਾਲ ਹੋਏਗੀ ਉਹ ਵੀ ਸਾਰਾ ਬਲੌਕ ਕੀਤਾ ਜੀ।
ਔਰ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹੁਣ ਇੱਕ ਸਟੇਜ ਤੇ ਅਕਾਲੀ ਮਿਨਿਸਟਰੀ ਔਰ ਦੂਸਰੀਆਂ ਬਿਲਕੁਲ ਡਿਨਾਈਲ 'ਚ ਸੀ ਕਿ ਪੰਜਾਬ 'ਚ ਕੋਈ ਕਿਸਾਨ ਆਤਮਘਾਤ ਨਹੀਂ ਕਰ ਰਹੇ ਜੀ। ਹੁਣ ਪੰਜਾਬ ਸਰਕਾਰ ਵੀ ਮਜਬੂਰ ਹੋਈ ਹੈ ਕਮੇਟੀ ਬਣਾਉਣ ਲਈ, ਜਿਹੜੀਆਂ ਤਿੰਨੋਂ ਯੂਨੀਵਰਸਿਟੀਆਂ ਨੂੰ ਕਿਹਾ ਕਿ ਜੀ ਸਟੱਡੀ ਕਰੋ, ਕੀ ਕਰੋ। ਔਰ ਜਿਹੜੇ ਮੈਮੋ ਹੁਣ ਬਾਦਲ ਨੇ ਜਾ ਕੇ ਵੰਡੇ ਨੇ ਉੱਥੇ ਦਿੱਲੀ ਦੇ ਮਿਨਿਸਟਰਾਂ ਨੂੰ ਮੈਮੋਰੈਂਡਮ, ਉਹਦੇ 'ਚ ਵੀ ਉਹਨੇ ਜਿਹੜਾ ਉਹ ਕਿਹਾ ਕਿ ਜੀ ਸਾਨੂੰ ਜਿਹੜਾ ਜਿਵੇਂ ਅਰੁਣ ਜੇਤਲੀ ਨੂੰ ਦਿੱਤਾ ਹੈ ਕਿ ਜੀ ਇੰਨੇ ਕਿਸਾਨ ਆਤਮਘਾਤ ਕਰ ਰਹੇ ਨੇ, ਆ ਸਾਨੂੰ ਡੈਟ ਰਿਲੀਫ ਦਿਓ, ਆ ਸਾਡੇ ਕਰਜ਼ਾ ਮਾਫ ਕਰੋ, ਆ ਫਲਾਣਾ ਕਰੋ, ਢਿਮਕਾ ਕਰੋ। ਸੋ ਹੁਣ ਮੰਨਣ ਲੱਗ ਗਿਆ ਕਿ ਵੀ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਸਾਲਾਨਾ ਆਤਮਘਾਤ ਪੰਜਾਬ 'ਚ ਕਰ ਰਹੇ ਨੇ। ਸੰਤ ਪਿੰਡਾਂ ਵਾਲਿਆਂ ਪ੍ਰਤੀ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਭਾਂਪ ਲਿਆ ਸੀ ਔਰ ਉਹਨਾਂ ਨੇ ਇੱਕ ਅਨੰਦਪੁਰ ਦੇ ਮਤੇ ਨੂੰ ਜਿਹੜਾ ਉਹ ਨਿਸ਼ਾਨਾ ਰੱਖਿਆ ਸੀ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ, ਪਰ ਗੱਲ ਤਾਂ ਇਹ ਹੈ ਵੀ ਅਕਾਲੀ ਨਾ ਉਦੋਂ ਇਮਾਨਦਾਰ ਸੀ ਅਨੰਦਪੁਰ ਦੇ ਮਤੇ ਲਈ, ਨਾ ਅੱਜ ਇਮਾਨਦਾਰ ਨੇ ਜੀ। ਕਿਉਂਕਿ ਜੇ ਅਕਾਲੀਆਂ ਦੇ ਵਿੱਚ ਥੋੜੀ ਬਹੁਤ ਵੀ ਇਮਾਨਦਾਰੀ ਹੁੰਦੀ, ਔਰ ਇਹ ਗੱਲ ਇੰਦਰਾ ਗਾਂਧੀ ਨੂੰ ਜਾਂ ਉਹਨਾਂ ਦੇ ਜਿਹੜੇ ਵਜ਼ੀਰ ਇਹਨਾਂ ਦੇ ਨਾਲ ਡੀਲ ਕਰਦੇ ਸੀ, ਹਰ ਇੱਕ ਦੀ ਤਾਂ ਉਹਨਾਂ ਨੇ ਫਾਈਲ ਬਣਾਈ ਹੁੰਦੀ ਹੈ, ਹਰ ਇੱਕ ਦਾ ਪਤਾ ਹੈ। ਬਲਵੰਤ ਸਿੰਘ ਵਰਗੇ ਲੋਕ, ਬਰਨਾਲੇ ਦੀ ਭੁੱਖ ਸਿਰਫ ਚੀਫ ਮਿਨਿਸਟਰ ਬਣਨ ਦੀ ਸੀ, ਕਿਤੇ ਵੀ ਵਿਕਣ ਨੂੰ ਤਿਆਰ ਸੀ ਜੀ। ਬਲਵੰਤ ਸਿੰਘ ਫਿੱਡਾ ਜਿਹਨੂੰ ਕਹਿੰਦੇ ਸੀ ਜਾਂ ਟਿੱਡਾ, ਉਹਦੇ ਵਪਾਰ ਸੀ, ਉਹਦਾ ਵਪਾਰਕ ਹਿੱਤ ਉਹਨੇ ਨਾਲ ਜੁੜੇ ਹੋਏ ਸੀ। ਉਹ ਇਹ ਕਹਿੰਦਾ ਸੀ ਮੈਂ ਇੱਧਰ ਤੁਹਾਡਾ ਕਰਵਾਉਣਾ ਸਮਝੌਤਾ, ਮੇਰੀ ਆਹ ਡੀਲ ਕਲੀਅਰ ਕਰ ਦਿਓ। ਇੰਪੋਰਟ ਐਕਸਪੋਰਟ ਦੇ ਕੰਮਾਂ ਵਾਲੇ ਲੋਕ ਇਸ ਕਿਸਮ ਦਾ ਕੰਮ ਕਰਦੇ ਨੇ। ਬਾਕੀਆਂ ਦੀ ਗੱਲ ਸਾਹਮਣੇ ਹੀ ਹੈ। ਬਾਦਲ ਪਹਿਲੇ ਦਿਨ ਤੋਂ ਹੀ ਬੀਜੇਪੀ ਦੇ ਘਨਾੜੇ ਚੜਿਆ ਹੋਇਆ ਸੀ, ਅੱਜ ਤੱਕ ਵੀ ਆਰਐਸਐਸ ਦਾ ਹੀ ਪ੍ਰੋਪੇਗੈਂਡਿਸਟ ਜਿਹੜਾ ਰੋਲ ਹੈ ਉਹ ਨਿਭਾਉਂਦਾ ਹੈ, ਔਰ ਪੰਜਾਬ 'ਚ ਜੜ੍ਹਾਂ ਲਾਤੀਆਂ ਆਰਐਸਐਸ ਦੀਆਂ। ਸੋ ਇਹਨਾਂ ਹਾਲਾਤਾਂ 'ਚ ਇਹਦੇ ਬਾਵਜੂਦ ਕਿ ਪਿੰਡਾਂ ਵਾਲਿਆਂ ਦੀ ਸਿੰਸੈਰਿਟੀ, ਪੰਥ ਨੇ 2,40,000 ਗ੍ਰਿਫਤਾਰੀਆਂ ਧਰਮਯੁੱਧ ਮੋਰਚੇ ਦੇ ਲਈ ਹੋਈਆਂ, ਜਿਸ ਦਾ ਮੁੱਖ ਮਕਸਦ ਅਨੰਦਪੁਰ ਦਾ ਮਤਾ ਸੀ, ਪਰ ਗੱਲ ਕਿਸੇ ਕੰਡੇ ਨਹੀਂ ਲੱਗੀ। ਰਾਦਰ ਘੱਲੂਕਾਰਾ ਵਾਪਰਿਆ ਔਰ ਉਸ ਤੋਂ ਬਾਅਦ ਹੁਣ ਅਕਾਲੀਆਂ ਨੂੰ, ਹੁਣ ਬਾਦਲ 5ਵੀਂ ਵਾਰ ਮੁੱਖ ਮੰਤਰੀ ਬਣੇ, ਹੁਣ ਵੀ ਉਹਦੀ ਟਰਮ ਜਿਹੜੀ ਹੈ 2-2.5 ਸਾਲ ਹੋ ਗਏ ਨੇ। 2-2.5 ਸਾਲ ਨੂੰ ਅਨੰਦਪੁਰ ਦਾ ਮਤਾ ਯਾਦ ਨਹੀਂ ਆਇਆ, ਪਾਣੀ ਯਾਦ ਨਹੀਂ ਆਏ, ਪੰਜਾਬੀ ਬੋਲਦੇ ਇਲਾਕੇ ਯਾਦ ਨਹੀਂ ਆਏ, ਕੋਈ ਜਿਹੜਾ ਸੰਘਰਸ਼ ਦਾ ਰਸਤਾ ਤੇ ਦੂਰ ਦੀ ਗੱਲ ਮੈਂਸ਼ਨ ਕਰਨਾ ਵੀ ਹਟ ਗਏ ਜੀ। ਤੇ ਹੁਣ ਜਦੋਂ ਥੋੜਾ ਜਿਹੀ ਚਟਾਈ ਥੱਲੋਂ ਖਿੱਚੀ ਹੈ ਤਾਂ ਲੱਗਦਾ ਵੀ ਬੀਜੇਪੀ ਨਾ ਕਿਤੇ ਉਹ ਖਿੱਚ ਲੈ ਕੰਮ, ਤੇ ਨਾਲ ਹੀ ਉਹਨੇ ਹੁਣ ਸ਼ੁਰੂ ਕਰ ਲਿਆ ਮੈਮੋ ਦੇ ਉੱਤੇ, ਉਹਦੇ ਚ ਮੰਗਾਂ ਸ਼ੁਰੂ ਕਰਤੀਆਂ ਜੀ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਜਿਨ੍ਹਾਂ ਨੇ ਕੰਮ ਕਰਵਾਣੇ ਨੇ, ਹੁਣ ਗੁਜਰਾਤ ਦਾ ਚੀਫ ਮਿਨਿਸਟਰ ਚੌਥੀ ਵਾਰ ਨਰਿੰਦਰ ਮੋਦੀ ਬਣਿਆ ਜੀ। ਨਰਮਦਾ ਦਰਿਆ ਹੈ ਉੱਥੇ, ਜਿਹਦੇ ਨਾਲ ਜਿਹੜਾ ਉਸ ਦਾ ਕਾਫੀ ਐਜੀਟੇਸ਼ਨ, ਮੇਧਾ ਪਾਟੇਕਰ ਵਗੈਰਾ ਉਹਨੂੰ ਉੱਚਾ ਕਰਨਾ ਚਾਹੁੰਦੇ ਸੀ। ਸੁਪਰੀਮ ਕੋਰਟ ਨੇ ਵੀ ਬੇਸ਼ੱਕ ਉਹਨੂੰ ਪ੍ਰਵਾਨਗੀ ਦੇ ਦਿੱਤੀ ਸੀ, ਪਰ ਉਹ ਹਜ਼ਾਰਾਂ ਲੋਕ ਜਿਹੜੇ ਨੇ ਉਹ ਬੇਕਾਰ ਹੁੰਦੇ ਸੀ ਉੱਥੇ। ਪੂਰੀ ਨਰਮਦਾ ਬਚਾਓ ਕਮੇਟੀ ਦੇ ਥੱਲੇ ਉਹਨਾਂ ਨੇ ਪੂਰਾ ਜਿਹੜਾ ਉਹ ਵਿਰੋਧ ਕਰਦੇ ਰਹੇ ਜੀ। ਹੁਣ ਜਦੋਂ ਨਰਿੰਦਰ ਮੋਦੀ ਬਣਿਆ ਔਰ ਸੈਂਟਰ ਦੀਆਂ ਜਿਹੜੀਆਂ ਹੋਰ ਵੀ ਵਾਟਰ ਦਾ ਐਨਵਾਇਰਨਮੈਂਟ ਕੀ ਇਫੈਕਟ ਹੁੰਦਾ, ਉਹਨਾਂ ਦੀਆਂ ਏਜੰਸੀਆਂ ਦੀ ਰਿਪੋਰਟ ਵੀ ਫੇਵਰੇਬਲ ਨਹੀਂ ਸੀ, ਪਤਾ ਨਹੀਂ ਕਿੰਨੇ ਫੁੱਟ ਉੱਚਾ ਕਰਨਾ, ਔਰ ਉਹ ਸੈਕੰਡ ਸਭ ਤੋਂ ਉੱਚਾ ਡੈਮ ਅਮਰੀਕਾ ਦਾ ਇੱਕ ਡੈਮ ਹੈ, ਉਸ ਤੋਂ ਬਾਅਦ ਨੰਬਰ 2 ਤੇ ਦੁਨੀਆ ਦਾ ਸਭ ਤੋਂ ਉੱਚਾ ਡੈਮ ਬਣਨਾ। ਔਰ ਨਰਿੰਦਰ ਮੋਦੀ ਨੇ 3 ਦਿਨ ਪਹਿਲਾਂ ਨਰਮਦਾ ਦਾ ਜਿਹੜਾ ਉਹ ਕਲੀਅਰ ਉਹ ਸਾਰਾ ਕਰਾ ਕੇ, ਉਹਨਾਂ ਨੇ ਉੱਥੇ ਜਾ ਕੇ ਪੂਜਾ ਕਰਾ ਕੇ ਤੇ ਉਹਨਾਂ ਨੇ ਕੰਮ ਵੀ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਜੀ ਇਹਦਾ ਫਾਇਦਾ ਮੱਧ ਪ੍ਰਦੇਸ਼ ਨੂੰ ਵੀ ਹੋਏਗਾ, ਇਹਦਾ ਫਾਇਦਾ ਇਹਨੂੰ ਵੀ ਹੋਏਗਾ। ਸਾਰੀਆਂ ਜਿੰਨੀਆਂ ਰਿਪੋਰਟਾਂ, ਐਨਵਾਇਰਨਮੈਂਟ ਸਾਰਾ ਪਾਸੇ ਰੱਖ ਕੇ ਜਿਹੜਾ ਉਹ, ਔਰ ਉਹ ਜਿਹੜਾ ਗੁਜਰਾਤੀ ਕਹਿ ਰਹੇ ਨੇ ਦੇਖੋ ਜੀ, ਮਤਲਬ ਹਮਾਰੇ ਨਰਿੰਦਰ ਮੋਦੀ ਨੇ ਜਾਤੇ ਹੀ ਕੰਮ ਕਰ ਦਿਆ ਜੀ। ਹੁਣ ਜਿਹੜੇ ਆਪਣੇ ਲੋਕਾਂ ਦੇ ਨਾਲ ਸਿੰਸੀਅਰ ਹੁੰਦੇ ਨੇ, ਔਰ ਭਾਵੇਂ ਮੋਦੀ ਇੱਕ ਹਿਟਲਰ ਹੈ, ਘੱਟ ਗਿਣਤੀਆਂ ਦਾ ਜਿਹੜਾ, ਪਰ ਜੇ ਉਹ ਹਿੰਦੂਤਵਾ ਦੇ ਏਜੰਡੇ ਨਾਲ ਜੁੜਿਆ ਹੋਇਆ ਹੈ ਜਾਂ ਗੁਜਰਾਤ ਦੇ ਲੋਕਾਂ ਦੇ ਇੰਟਰਸਟ ਉਹਨੇ ਸਾਹਮਣੇ ਰੱਖੇ ਨੇ, ਉਹਨੇ ਦਿਨਾਂ ਦੇ ਵਿੱਚ ਉਹੀ ਐਡਮਿਨਿਸਟ੍ਰੇਸ਼ਨ ਹੈ, ਉਹੀ ਗਵਰਨਮੈਂਟ ਹੈ। ਲੇਕਿਨ ਜੇ ਤੁਹਾਡੇ 'ਚ ਵਿਲ ਹੋਏ ਕੁਝ ਕਰਨ ਦੀ, ਔਰ ਤੁਹਾਨੂੰ ਪਤਾ ਹੈ ਵੀ ਤੁਸੀਂ ਆਹ ਕਰਨਾ ਹੈ, ਇਹ ਤਾਂ ਜਿਹੜੇ ਸੈਂਟਰ ਦੇ ਪੈਸੇ ਕਈ ਸਕੀਮਾਂ ਲਈ ਆਏ ਹੁੰਦੇ ਨੇ ਪੰਜਾਬ 'ਚ, ਉਹ ਵਾਪਸ ਚਲੇ ਜਾਂਦੇ ਨੇ। ਇਹ ਧਰਮੀ ਫੌਜੀਆਂ ਨੂੰ ਨਹੀਂ ਸੀ ਰੀਹੈਬਿਲਿਟੇਟ ਕਰ ਸਕਦੇ ਪੰਜਾਬ 'ਚ ਜੀ। ਨਵੰਬਰ 84 ਵਾਲਿਆਂ ਦੇ ਲਈ ਪੰਜਾਬ ਦੇ ਵਿੱਚ ਹੁਣ ਕਸ਼ਮੀਰੀ ਪੰਡਤਾਂ ਨੂੰ ਸੈਂਟਰ ਗਵਰਨਮੈਂਟ ਸਪੈਸ਼ਲ ਪੈਕੇਜ ਦੇ ਕੇ ਲਿਜਾ ਕੇ 4 ਲੱਖ ਉੱਥੇ ਵਸਾਉਣ ਦੀਆਂ ਸਕੀਮਾਂ ਕਰ ਰਹੀ ਹੈ। ਇਹ ਕਿੰਨੇ ਕੁ ਉੱਥੋਂ 10,000 ਵਿਡੋ ਸੀ, 5,000 ਸੀ, 6 ਪੰਜਾਬ ਦੇ ਵਿੱਚ ਇੱਕ ਨਵਾਂ ਸ਼ਹਿਰ ਵਸਾ ਦਿੰਦੇ ਜੀ। ਔਰ ਉਹ ਕਹਿੰਦੇ ਕਿ ਵੀ ਪੰਜਾਬ ਗਵਰਨਮੈਂਟ ਦੁਨੀਆ ਨੂੰ ਹੁੰਦਾ ਕਿ ਭਾਈ ਐ ਸਿੱਖ ਕੌਮ ਦਾ ਆਪਸੀ ਇਹ ਇੱਕ ਇਕੱਠ ਹੈ ਕਿ ਵੀ ਜੇ ਉਹਨਾਂ ਦੇ ਬੰਦੇ ਮਾਰੇ ਨੇ ਤੇ ਉਹ ਬੀਬੀਆਂ ਜਾਂ ਉਹ ਬੱਚੇ ਜੇਬ ਕਤਰੇ ਨਹੀਂ ਬਣੇ ਹੋਏ, ਜਾਂ ਬੀਬੀਆਂ ਜਿਹੜੀਆਂ ਨੇ ਉਹ ਘਰਾਂ 'ਚ ਭਾਂਡੇ ਮਾਂਜਣ ਲਈ ਨਹੀਂ ਲੱਗੀਆਂ ਹੋਈਆਂ, ਵੀ ਕੌਮ ਨੇ ਕੀਤੇ। ਇਹਨਾਂ ਦੇ ਕੋਲ ਸ਼੍ਰੋਮਣੀ ਕਮੇਟੀ ਹੈ, ਇਹਨਾਂ ਦੇ ਕੋਲ ਗਵਰਨਮੈਂਟ ਹੈ।
ਸੋ ਕੁੱਲ ਮਿਲਾ ਕੇ ਜਦੋਂ ਬੇਈਮਾਨੀ ਹੋਏ ਔਰ ਸਿਰਫ ਆਪਣਾ ਟੱਬਰ ਹੀ ਜਿਹੜਾ ਉਹਨੂੰ ਉੱਪਰ ਚੁੱਕਣ ਦਾ ਏਜੰਡਾ ਹੋਏ, ਫਿਰ ਹੁਣ ਕਿਸਾਨ ਵੀ ਖੁਦਕਸ਼ੀਆਂ ਕਰ ਰਹੇ ਨੇ, ਪੰਜਾਬ ਦਾ ਹਾਲ ਕੀ ਹੈ, ਕਿਸ ਪਾਸੇ ਨੂੰ ਜਾ ਰਿਹਾ ਹੈ ਜੀ, ਉਹ ਸਾਰੇ ਦੇ ਥੱਲੇ ਉੱਥੇ ਜਾ ਕੇ ਉਹਨੂੰ ਕਹਿ ਰਿਹਾ ਹੋਮ ਮਿਨਿਸਟਰ ਨੂੰ ਕਿ ਜੀ ਇਹ ਜਿਹੜਾ ਬਾਰਡਰ ਹੈ, ਜਿਹੜਾ ਮੈਮੋਰਲ ਰਾਜਨਾਥ ਸਿੰਘ ਨੂੰ ਦਿੱਤਾ ਹੈ ਕਿ ਜੀ ਇੰਡੀਆ ਪਾਕਿਸਤਾਨ ਬਾਰਡਰ ਤੇ ਹੋਰ ਵੀ ਕਰੜਾਈ ਕਰੋ ਤਾਂ ਕਿ ਡਰੱਗਸ ਨਾ ਆਣ। ਉਹ ਡਰੱਗ ਤਾਂ ਉਹ ਤੇਰਾ ਬੈਠਾ ਮੁੰਡੇ ਦਾ ਸਾਲਾ ਉਹ ਵੇਚ ਰਿਹਾ ਲਿਆ ਕੇ, ਸਿੰਥੈਟਿਕ ਡਰੱਗਸ ਤਾਂ ਤੁਹਾਡੇ ਪੰਜਾਬ 'ਚ ਬਣ ਰਹੀਆਂ ਨੇ ਜੀ। ਲੇਕਿਨ ਮਤਲਬ ਹੁਣ ਕਈ ਵਾਰ ਲੋਕ ਵੀ, ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਹੁਣ ਸੁੱਤੇ ਨੇ, ਜਿਵੇਂ ਉਹਨਾਂ ਨੇ ਝਟਕਾ ਦਿੱਤਾ ਹੈ ਪੰਜਾਬ 'ਚ, ਭਾਵੇਂ ਕਿਸੇ ਤਰੀਕੇ ਨਾਲ ਹੀ ਦਿੱਤਾ ਹੈ, ਪਰ ਕੁੱਲ ਮਿਲਾ ਕੇ ਇਹ ਜਿਹੜੀ ਬਾਦਲ ਦੀ ਲਾਈਨ ਹੈ ਇਹ ਪਹਿਲੇ ਦਿਨ ਤੋਂ ਹੀ, ਔਰ ਇਹਦੇ ਬਾਰੇ ਵੀ ਜੇ ਇਹਨਾਂ ਨੇ ਜਿਵੇਂ ਵੀਰ ਅਮਰੀਕ ਸਿੰਘ ਜੀ ਨੇ ਸੰਤ ਪਿੰਡਾਂ ਵਾਲਿਆਂ ਦੀ ਦੂਰਦਰਸ਼ਤਾ ਦੀ ਗੱਲ ਕੀਤੀ ਹੈ, ਤੇ ਇਹਦੇ ਬਾਰੇ ਗੱਲ ਸਿੱਖਾਂ ਨੂੰ ਸਮਝ ਨਹੀਂ ਆਈ ਜਿਹੜੀ ਉਹਨਾਂ ਨੇ ਕਹੀ ਹੋਈ ਸੀ ਕਿ ਇਹਦੀ ਪਤਲੂਨ ਲਵਾ ਕੇ ਦੇਖੋ, ਥੱਲੇ ਖਾਕੀ ਨਿੱਕਰ ਪਾਈ ਹੋਈ ਜੀ, ਔਰ ਉਹੀ ਗੱਲ ਸਾਹਮਣੇ ਆ ਰਹੀ ਹੈ ਜੀ। ਬਿਲਕੁਲ ਡਾਕਟਰ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਅਮਰੀਕ ਸਿੰਘ ਜੀ ਦਾ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਣਾ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।